ਮੇਰੇ ਪਿਤਾ ਜੀ ਦਾ ਨਾਮ ਸ਼੍ਰੀ ਤੁਲਸੀਦਾਸ ਬਜਾਜ, ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਜਵਾਲਾ ਦਾਸ ਬਜਾਜ, ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਤੋਡਾਮਲ, ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਭੈਰੋਮਲ। ਪਿੱਛੋਂ ਇਵੇਂ ਹੈ, ਜਿਹੜੇ ਮੇਰੇ ਮਾਂ ਤੇ ਪਿਤਾ ਜੀ ਹਨ ਉਹ ਕਹਿਰੋੜ ਪੱਕੇ ਦੇ ਹਨ, ਤਹਿਸੀਲ ਲੋਧਰਾਈ, ਡਿਸਟ੍ਰਿਕਟ ਮੁਲਤਾਨ ਹੈ। ਠੀਕ ਹੈ। ਹੁਣ ਜਿਹੜਾ ਕਹਿਰੋੜ ਪੱਕਾ ਹੈ ਉਹ ਤਹਿਸੀਲ ਬਣ ਗਈ ਹੈ, ਲੋਧਰਾ ਦਾ ਜ਼ਿਲ੍ਹਾ ਹੈ। ਹੁਣ ਸਾਡੇ ਹੁਣ ਸ਼ਹਿਰ ਦੀ ਜਿਹੜੇ ਮੇਰੇ ਮਾਂ ਪਿਓ ਦੱਸੇ ਨੇ ਹਨ 12,000 ਦੀ ਪਾਪੂਲੇਸ਼ਨ ਆਈ। ਹੁਣ 12,000 ਦੇ ਅੰਦਰ ਮੈਕਸੀਮਮ ਹਿੰਦੂ ਆਈ। ਹਿੰਦੂ ਵੀ ਜਿਹੜਾ ਹੀ ਉਹ ਅਰੋੜਾ ਆਈ। ਅੱਛਾ, ਉਹਦੇ ਜੀ ਵੀ ਕਿਹਾ ਅਰੋੜਿਆਂ ਦੇ ਮਹੱਲੇ ਹਨ। ਪਿਤਾ ਜੀ ਸਾਡੀ ਮਾਂ ਦੱਸੇ ਕਰਦੇ ਆ ਜਾਂ ਮੇਰੇ ਭਰਾ ਦੱਸਦੇ ਆ। ਮੇਰੇ ਪਿਤਾ ਜੀ ਦੀ ਤਾਂ 1981 ਡੈਥ ਸੀ। ਸਾਡੇ ਜਿਹੜੇ ਮੇਰੇ ਦਾਦਾ ਜੀ ਹੋਣ ਉਹ ਤੇ ਨੌਕਰੀ। ਸਾਡੇ ਜਿਹੜੇ ਫਾਦਰ ਹਨ ਉਹ 1900 ਮੈਂ ਕਿਹਾ 30-32 ਦੇ ਅੰਦਰ ਜਾਂ 28 ਦੇ ਅੰਦਰ ਉੱਥੋਂ ਚਲੇ ਗਏ ਹਨ ਖਾਨਪੁਰ ਕਟੋਰੀਆਂ ਬਹਾਵਲਪੁਰ ਦੇ ਅੰਦਰ। ਉੱਥੇ ਬਣ ਕੇ ਉਹਨਾਂ ਨੇ ਆਪਣਾ ਇੱਕ ਟਿੰਬਰ ਦਾ ਕੰਮ ਕੀਤਾ ਸੀ, ਬੱਠੇ ਲਾਏ ਹਨ ਤੇ ਇੱਕ ਟੂਰਿੰਗ ਟਾਕੀ ਆਈ। ਸਾਡੀ ਜਿਹੜੀ ਜ਼ਮੀਨਾਂ ਨੂੰ ਕਹਿਰੋੜ ਦੇ ਨਾਲ ਹੀ ਹਨ ਕਿਤੇ, ਉਹ ਮੈਨੂੰ ਪਿੰਡ ਕੋਈ ਨਹੀਂ ਪਤਾ ਕਿਹੜਾ ਹੈ। ਸਾਗੂ ਜਿਹੜਾ ਬਾਅਦ ਅਲਾਟਮੈਂਟ ਥੀ ਆਈ ਉਹ 76 ਏਕੜ ਦੀ ਥੀ ਆਈ ਚਾਂਗ ਪਿੰਡ 'ਚ। ਤੇ ਕਸਟੋਡੀਅਨ ਤੋਂ ਸਾਗੂ ਇੱਥੇ ਕੁਝ ਇੱਕ ਪੁਰਾਣੇ ਬੱਸ ਸਟੈਂਡ ਵਾਲੀ ਜਗ੍ਹਾ ਮਿਲੀ ਆਈ, ਇੱਕ ਮਿਲਿਆ ਜਿੱਥੇ ਪਰਲ ਮਾਰ ਕੇ। ਤੇ ਸਾਡੇ ਫਾਦਰ ਨੇ ਇੱਥੇ ਰਹਿਣਾ ਨੇ, ਦਿੱਲੀ ਸੈਟਲ ਥੀਣਾ ਆਈ, ਕਮੇਟੀ ਨੂੰ ਦੇ ਦਿੱਤਾ, ਉਹ ਗੁਲਾਟੀ ਸਕੂ ਦੇ ਦਿੱਤਾ ਹੈ। ਕਹਿਰੋੜ ਪੱਕਾ ਜੋ ਇਹ ਕਹਿੰਦੇ ਹਨ ਵੀ ਸਾਡੇ ਉੱਥੇ ਅਲੱਗ-ਅਲੱਗ ਮਹੱਲੇ ਹੁੰਦੇ ਹਨ ਸਾਰਿਆਂ ਦੇ। ਮੁਸਲਮਾਨ ਉੱਥੇ ਜਿਹੜਾ ਹੀ ਬੜਾ ਛੋਟੇ ਹੁੰਦੇ ਕੰਮ 'ਚ ਰਹਿੰਦਾ ਸੀ, ਵੱਡੇ ਕੰਮ 'ਚ ਕੋਈ ਨਾ ਹੁੰਦਾ ਸੀ। ਹੁਣ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਐਜੂਕੇਸ਼ਨ ਆਈ। ਜਿਵੇਂ ਮੇਰਾ ਮਾਸਟਰ ਜੀ ਹਨ ਹੁਣ ਵਕਤ ਦੀ MA LLB ਹਨ, ਉਹਨਾਂ ਦੀ ਅਗਰ ਹੁਣ ਜਿੰਦਾ ਹੁੰਦੇ ਤੇ ਉਹ 1902 ਦੇ ਹਨ ਜਨਮ ਉਹਨਾਂ ਦਾ ਹੈ। ਜਿਹੜਾ ਮੇਰੀ ਬਹਿਨ ਦੇ ਸਸੁਰ ਹਨ, ਵੱਡੀ ਬਹਿਨ ਹੈ ਸਾਡੀ ਮਾਂ ਦੀ ਤਰ੍ਹਾਂ, ਉਹ ਅਗਰ ਜਿੰਦਾ ਹੁੰਦੇ ਤੇ ਉਹ ਵੀ 1900 ਦੀ ਉਸ ਪੈਦਾਇਸ਼। ਉਹਨਾਂ ਨੇ ਉਹ ਵਕਤ ਨਾ MBBS ਦੇ ਬਰਾਬਰ ਦੀ ਡਿਗਰੀ ਹੈ, 3ਵੇਂ ਬ੍ਰਾਹਮਣ ਉਹ ਹੀ ਕੀਤੀ ਹੋਈ ਹੈ। ਸਾਡੇ ਮਾਮਾ ਜੀ ਹਨ ਉਹਨਾਂ ਨੇ BE ਕੀਤੀ ਹੋਈ ਹੈ। ਤੁਹਾਡਾ ਜਨਮ ਕਿਹੜੇ ਸਾਲ ਦਾ ਸੀ? ਮੇਰਾ ਇੱਥੇ 1951 ਦਾ। ਹਾਂ ਨਹੀਂ, ਪਹਿਲਾਂ ਜਦੋਂ ਮੇਰੇ ਮਾਂ ਪਿਓ ਆਏ ਹਨ, ਮੇਰੇ ਪਿਤਾ ਜੀ ਹੋਰ ਜਿਹੜੇ ਹਨ ਉਹ 1947 ਚ ਨਾ ਆਏ ਹਨ। ਉਹ ਆਏ 13 ਅਪ੍ਰੈਲ 1948 ਨੂੰ। ਉਹ ਆ ਕੇ ਅਬਹੋਰ ਸਟੇਸ਼ਨ ਦੇ ਉਤਰੇ ਹਨ। ਇਹ ਮੇਰੇ ਵੱਡੇ ਭਰਾ ਨੇ ਮੈਨੂੰ ਹੁਣ ਦੱਸਿਆ ਉਹਨਾਂ ਦੀ ਡੈਥ ਸੀਗੀ, ਪਟਿਆਲਾ ਰਹਿਣਾ ਪ੍ਰੋਫੈਸਰ, ਔਰ ਸਭ ਕੁਝ ਆਪਣਾ ਉੱਥੋਂ ਡਿਸਪੋਜ਼ ਆਫ ਕਰਕੇ ਆਇਆ। ਮਤਲਬ ਇਹ ਨਹੀਂ ਵੀ ਕੋਈ ਜਿਸ ਤਰ੍ਹਾਂ ਲੋਗੋਂ ਕੋਲ ਕੁਝ ਹਾਈ ਕੋ ਨਾ। ਸਾਡੇ ਪਿਤਾ ਜੀ ਤੇ ਨਾ ਸਾਡੀ ਬਾਅਦ ਸਾਡੇ ਮਾਂ ਪਿਓ ਕਿਸੇ ਕੈਂਪ 'ਚ ਕੋ ਨਾ ਰੁਕਿਆ। ਪਹਿਲਾਂ ਚਲੇ ਗਏ ਮੁਜ਼ੱਫਰਨਗਰ, ਉਹਦੇ ਬਾਅਦ ਚਲੇ ਗਏ ਉਹ ਦਿੱਲੀ ਤੋਂ ਵੱਲ ਪੰਜਾਬ ਗਏ ਹਨ, ਉੱਥੇ ਫਰਨੀਚਰ ਦਾ ਕੰਮ ਸ਼ੁਰੂ ਕੀਤਾ। ਉਹਦੇ ਬਾਅਦ ਵਾਲੇ ਕੁਰੂਕਸ਼ੇਤਰ ਆ ਗਏ। ਇੱਥੇ ਹੀ ਹਿਸਾਬ ਨਾਲ ਕੋਈ ਨਾ ਇੱਥੇ ਰਹਿਣੇ। ਜਦੋਂ ਕੁਰੂਕਸ਼ੇਤਰ ਯੂਨੀਵਰਸਿਟੀ 1956-57 ਜਦ ਬਣੀ ਤੇ ਸਾਡੇ ਮਾਂ ਪਿਓ ਨੂੰ ਕਹਿਣ ਲੱਗੇ ਚਲੋ ਹੁਣ ਇੱਥੇ ਸੈਟਲ। ਇੱਥੇ ਆ ਕੇ ਸਾਡੇ ਪਿਤਾ ਜੀ ਨੇ ਟਿੰਬਰ ਦਾ ਕੰਮ ਸ਼ੁਰੂ ਕੀਤਾ ਹੈ। ਮੈਂ ਤੁਹਾਡੀ ਨੌਲੇਜ ਵਾਸਤੇ ਇੱਕ ਹੋਰ ਦੱਸ, ਬਹਾਵਲਪੁਰ ਜਿਹੜੀ ਸਟੇਟ ਹੈ ਨਾ ਉਹ ਅਕਤੂਬਰ 1947 ਤੱਕ ਨਾ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ ਹੈ। ਠੀਕ ਹੈ। ਉੱਥੇ ਦੇ ਨਵਾਬ ਨੇ ਜਿਹੜਾ ਹੈ ਨਾ 1947 ਅਕਤੂਬਰ ਦੇ ਅੰਦਰ ਪਾਕਿਸਤਾਨ ਦੇ ਅੰਦਰ ਆਪਣਾ ਵਿਲੈ ਜਿਹੜਾ ਉਹ ਨਵਾਬ ਆਈ ਉਹਨੇ ਉੱਥੇ ਕਿਸੇ ਤਰ੍ਹਾਂ ਦੇ ਦੰਗੇ ਕੋਈ ਨਾ, ਜਿਹੜਾ ਮੇਰੀ ਨੌਲੇਜ, ਔਰ ਉਹ 12ਵਾਂ ਨਵਾਬ ਆਈ ਅਬਾਸੀ ਖਾਨਦਾਨ ਦਾ। ਅਬਾਸੀ ਜਿਹੜੇ ਇੱਕ ਅਫਗਾਨਿਸਤਾਨ ਜਿਹੜੇ ਬੰਦੇ ਭਾਵੁਕ ਹੁੰਦੇ ਨੇ, ਜਿਹੜੇ ਦਿਲ ਨਾਲ ਸੋਚਦੇ, ਉਹ ਬੜਾ ਕੁਝ ਸੋਚੇ ਕਰ। ਅਸਾਂ ਇਹ ਵੀ ਸੋਚ ਦੂੰ ਸਾਡੇ ਮਾਂ ਪਿਓ 75 ਸਾਲ ਪਹਿਲਾਂ ਆਏ ਹਨ, ਸਾਡੀ ਇੱਥੇ ਕੋਈ ਜੜ੍ਹਾਂ ਕੋਈ 75 ਸਾਲ ਦੇ ਅੰਦਰ ਕੋਈ ਵੱਟ ਵ੍ਰਿਕਸ਼ ਨਹੀਂ ਬਣੇ ਕਰਦਾ। ਤੇ ਉੱਥੇ ਸਾਡੇ ਮਾਂ ਪਿਓ ਨੂੰ ਹਜ਼ਾਰਾਂ ਸਾਲ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ, ਮੁਗਲ ਨੇ ਹਰ ਰੋਜ਼ ਉੱਥੇ ਅਟੈਕ ਕਰਦੇ ਹਨ, ਉਹਨਾਂ ਦਾ ਮੁਕਾਬਲਾ ਕੀਤਾ, ਵੱਲ ਵੀ ਉਹ ਹਿੰਦੂ ਬਣੇ ਰਹੇ। ਕੁਛ ਨਾ ਕੁਛ ਤਾਂ ਚਾਹੀ ਸਿਰਫ ਹੀ ਵਾਸਤੇ ਇੰਟਰਸਟ ਹੁੰਦਾ ਹੀ, ਪਰ ਸਭ ਤੋਂ ਪਹਿਲਾਂ ਇੰਟਰਸਟ ਹੈ ਸਗੋਂ ਇਨਸਾਨੀਅਤ, ਉਹਦੇ ਬਾਅਦ ਆਪਣੇ ਦੇਸ਼। ਉਹਨੇ ਸਾਡੇ ਪਿਤਾ ਜੀ ਨੇ ਮਾਤਾ ਜੀ ਦੱਸੇ ਕਹਿੰਦੇ ਹਨ ਖਾਨਪੁਰ ਦੇ ਅੰਦਰ ਰੇਲਵੇ ਲਾਈਨ ਦੇ ਨਾਲ ਉਹਨਾਂ ਦੀ ਦੁਕਾਨ ਉਹਦਾ ਆਖੋ ਤੇ ਮੇਰੇ ਕੋਲ ਉਹ ਵੀ ਪਏ ਤਾਂ ਦਿਖੇ ਸਾ ਕਿਰਾਇਆਨਾਮਾ 37 ਰੁਪਏ ਦਾ ਦੇਖ ਕੇ ਮੈਂ ਤਾਂ ਉਹ ਦਿਖੇ ਨਾ। ਉਹ 90 ਫੁੱਟ ਲੰਬੀ ਗੱਦੀ ਆਈ ਹੁੰਦੀ। ਠੀਕ ਹੈ। ਔਰ ਬੜੀ ਵੱਡੀ ਦੁਕਾਨ ਹੈ ਜਿਹਦੇ ਟਿੰਬਰ ਦਾ ਨਾਲ ਚੂਨੇ ਦਾ ਤੇ ਇੱਟ ਦਾ ਵੀ ਨਾਲ ਕੰਮ ਹੁੰਦਾ ਹੈ। ਠੀਕ ਹੈ। ਉਹ ਉਹਦੀ ਡੈਥ ਵੀ ਜਿਹੜੀ ਹੈ ਸਾਡੀ ਪਹਿਲੀ ਮਾਂ ਦੀ ਥੀ 1936 ਦੀ। ਉਹਨੇ ਸਾਗੂ ਕੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਅੱਛਾ। ਕਿਉਂਕਿ ਸਾਡੇ ਜਿੰਨੇ ਬਾਕੀ ਰਿਸ਼ਤੇਦਾਰਾਂ ਨੂੰ ਪਹਿਲੇ ਆ ਗਏ। ਸਾਡੀ ਸਭ ਤੋਂ ਪਹਿਲਾਂ ਮਾਸੀ ਆਈ ਹੈ ਇੱਥੇ, ਛੋਟੀ ਮਾਸੀ ਆਈ, ਉਹ ਕਰਾਚੀ ਤੋਂ ਬਾਈ ਏਅਰ ਆਈ ਹੈ। ਉਹਦੇ ਨਾਲ ਸਾਡੇ ਪਿਤਾ ਜੀ ਨੇ ਕੁਝ ਪੈਸੇ ਭੇਜ ਦਿੱਤੇ। ਕਰਾਚੀ ਜਿਹੜਾ ਹੈ ਸਾਡੇ ਕਹਿਰੋੜ ਪੱਕੇ ਤੋਂ 920 ਕਿਲੋਮੀਟਰ, ਮੁਲਤਾਨ ਉੱਥੋਂ 72 ਕਿਲੋਮੀਟਰ, ਲੋਧਰਾ ਉੱਥੋਂ 36 ਕਿਲੋਮੀਟਰ ਹੈ। ਜਿਹੜਾ ਕਹਿਰੋੜ ਪੱਕਾ ਹੈ ਨਾ ਉਹ ਸਾਡਾ ਜਿੱਥੇ ਘਰ ਆਈ ਜਿਹੜੇ ਹਿਸਾਬ ਨਾਲ ਮੇਰੀ ਮਾਂ ਨੇ ਮੈਨੂੰ ਦੱਸਿਆ ਹੈ ਨਾ, ਹੁਣ ਉੱਥੇ ਮੇਨ ਬਾਜ਼ਾਰ ਬਣ ਗਏ ਸਾਰਾ। ਉਹ ਮੋੜ ਦੇ ਉੱਪਰ ਹੈ, ਉੱਥੇ ਚੁਰਾਇਆ ਹੈ। ਉਹਦੇ ਪਹਿਲਾਂ ਬਜਾਜਾਂ ਦੇ ਘਰ, ਦਰੇਜਾਂ ਦੇ ਘਰ, ਉਹਦੀ ਪਿਛਲੀ ਤਰਫ ਸਰਦਾਨਿਆਂ ਦੇ, ਮਹਿਤਾਨੀਆਂ ਦੇ, ਨਿਚਾਨੀਆਂ ਦੇ, ਚੌਂਕ ਤੋਂ ਪਰਲੀ ਤਰਫ ਚੌਕ ਵਗੈਰਾ, ਲੁੰਡ ਵਗੈਰਾ, ਇਹਨਾਂ ਦੇ ਘਰ। ਇਹ ਸਾਡੇ ਮਾਤਾ ਜੀ ਪਿਤਾ ਜੀ ਜਦ ਆਏ ਹਿੰਦੁਸਤਾਨ ਨੇ ਤਾਂ ਗਿਣ ਕੇ ਆਏ।
ਅੱਛਾ ਇਹ ਤਾਂ ਸਮਝ ਆ ਗਿਆ, ਇਹ ਤਾਂ ਚਾਹ ਲਈ ਕੇਤਲੀ ਹੈ। ਇਹ ਕਿਆ ਹੈ? ਉਹ ਦੁੱਧ ਵਾਲੀ ਹੈ। ਅੱਛਾ ਚਾਹ ਬਣਾਉਣ ਕਿਤੇ ਚਾਹ ये चीनी वाला, ये चीनी वाला। ਇਹ ਚੀਨੀ ਵਾਲੀ ਕਿਉਂਕਿ ਪਹਿਲਾਂ ਜਿਹੜਾ ਹੈ ਇਹ ਦੁੱਧ ਪਾਣੀ ਤੇ ਅਲੱਗ-ਅਲੱਗ ਜਿਹੜੇ ਹਨ ਨਾ ਲੋਕ ਕਈ ਅਲੱਗ-ਅਲੱਗ ਮਿਕਸ ਕਰੇ ਕਰਦੇ, ਉਬਾਲ ਦੇ ਕੇ ਬਣਾਉਣ ਜ਼ਿਆਦਾ ਇਹਦੇ ਪਾਣੀ ਉਬਾਲ ਕੇ ਪਾ ਕੀਤਾ, ਇਹਦੇ ਦੁੱਧ ਉਬਾਲ ਕੇ ਪਾਤਾ ਉਹਦੇ ਤੇ ਇਹਦੇ ਚੀਨੀ ਜਿੰਨੇ ਜਿਤਨੀ ਪਾਣੀ ਉਤਨਾ ਪਾ ਦੇ। ਉੱਥੇ ਜੋ ਕੁਛ ਹੈ ਇੱਥੇ ਨਹੀਂ ਮਿਲ ਸਕਦਾ ਤੁਹਾਨੂੰ। ਅੱਛਾ ਉੱਥੇ ਜੈਸੇ ਤੁਹਾਨੂੰ ਪਰਿਵਾਰ ਨਹੀਂ ਮਿਲ ਸਕਦੇ, ਲੋਕ ਨਹੀਂ ਮਿਲ ਸਕਦੇ, ਇਕੱਠਾ ਰਹਿੰਦਾ ਹੀ ਪਰਿਵਾਰ ਸਾਰਾ। ਹੁਣ ਤੁਸੀਂ ਇੱਥੇ ਲੱਭਦੇ ਰਹੋ ਤਾਂ ਤੁਹਾਡੇ ਪਰਿਵਾਰ ਨਹੀਂ ਇਕੱਠੇ ਥੀ ਸਕਦੇ। ਇਹ ਤੇ ਸਾਡੇ ਵਰਗੇ ਬੈਠੇ ਜਿਹੜੇ ਥੋੜ੍ਹਾ ਬਹੁਤ ਵੱਲ ਵੀ ਯਾਦ ਹੈ, ਜਿਹੜੀ ਅਗਲੀ ਜਨਰੇਸ਼ਨ ਹੈ ਉਹਨੂੰ ਤਾਂ ਇਹ ਵੀ ਕੋਈ ਨਾ ਪਤਾ ਹੋ ਸੀ ਮੇਰਾ ਪਿੰਡ ਕਿਹੜਾ ਹੈ, ਮੇਰਾ ਤਹਿਸੀਲ ਕਿਹੜੀ ਹੈ, ਮੇਰਾ ਜ਼ਿਲ੍ਹਾ ਕਿਹੜਾ ਹੈ।